ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੜੀ ਹੀ ਜੋ ਦੁਖਦਾਇਕ ਜੋ ਖਬਰ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਬੜੇ ਹੀ ਭਰੇ ਹਿਰਦੇ ਨਾਲ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਵਿਊਅਰਸ, ਹਾਲੀਵੁੱਡ ਤੇ ਬਾਲੀਵੁੱਡ ਦੇ ਜੋ ਪ੍ਰਸਿੱਧ ਐਕਟਰ ਇਰਫਾਨ ਖਾਨ ਜੀ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਕੇ ਨੇ। ਇਹ ਉਹ ਬਹੁਤ ਹੀ ਚੰਗੇ ਇਨਸਾਨ ਸਨ। ਇੱਕ ਐਕਟਰ ਤਾਂ ਬੜੇ ਹੀ ਵਧੀਆ ਸਨ ਔਰ ਇੱਕ ਬਹੁਤ ਹੀ ਚੰਗੇ ਇਨਸਾਨ ਵੀ ਸਨ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਸੋ ਇਸ ਉੱਪਰ ਗੱਲਬਾਤ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਮ ਤੌਰ ਤੇ ਮੇਰੀ ਕੋਈ ਬਹੁਤੀ ਦਿਲਚਸਪੀ ਹਾਲੀਵੁੱਡ ਬਾਲੀਵੁੱਡ ਚ ਨਹੀਂ ਹੈ ਜੀ, ਔਰ ਮੇਰਾ ਧਿਆਨ ਵੀ ਨਹੀਂ ਜਾਂਦਾ। ਲੇਕਿਨ ਮੈਨੂੰ ਯਾਦ ਹੈ ਕਿ 2018 ਦੇ ਵਿੱਚ ਜਦੋਂ ਇਹਨਾਂ ਦਾ ਇਰਫਾਨ ਖਾਨ ਹੋਰਾਂ ਦਾ ਡਾਇਗਨੋਸਿਸ ਹੋਇਆ ਕਿ ਭਾਈ ਇਹ ਇਸ ਜਿਹੜਾ ਨਿਊਰੋ ਐਂਡੋਕਰਾਈਨ ਟਿਊਮਰ ਦੇ ਨਾਲ ਸਫਰ ਕਰ ਰਹੇ ਨੇ, ਕੈਂਸਰ ਚ ਨੇ, ਔਰ ਮੇਰਾ ਇੱਕਦਮ ਧਿਆਨ ਗਿਆ ਕਿਉਂਕਿ ਇੱਕ ਲੈਟਰ ਜਿਹੜੀ ਉਹਨਾਂ ਨੇ ਆਪਣੇ ਐਡਮਾਇਰਰਸ ਦੇ ਨਾਂ ਲਿਖੀ। ਉਦੋਂ ਤੱਕ ਮੈਨੂੰ ਨਹੀਂ ਸੀ ਪਤਾ ਵੀ ਕਿੰਨਾ ਵੱਡਾ ਰੁਤਬਾ ਇਸ ਬੰਦੇ ਦਾ। ਔਰ ਮਿਲੀਅਨਰ ਸਲਮ ਡੌਗ ਜਿਹੜੀ ਫਿਲਮ ਬਾਲੀਵੁੱਡ ਦੀ ਜਿਹੜੀ ਹਾਲੀਵੁੱਡ ਦੀ ਜਿਹੜਾ ਉਹਨਾਂ ਨੇ ਦੁਨੀਆ ਭਰ ਚ ਨਾਮਣਾ ਬਣਾਇਆ। ਔਰ ਬਾਅਦ ਚ ਮੈਨੂੰ ਪਤਾ ਲੱਗਾ ਕਿ ਵੀ ਇਹ ਤਾਂ ਬਹੁਤ ਵੱਡਾ ਐਕਟਰ। ਉੱਥੇ ਤਾਂ ਚਲੋ ਬੰਬਈ ਦੇ ਵਿੱਚ ਤਾਂ ਮਸਾਲਾ ਫਿਲਮਾਂ ਦੇ ਵਿੱਚ ਜਿਹਨੂੰ ਮਰਜ਼ੀ ਉਹ ਵੱਡਾ ਬਣਾ ਦੇਣ, ਡਿਸਟਰੀਬਿਊਟਰ ਕਿਵੇਂ ਡਿਸਟਰੀਬਿਊਟ ਕਰਦੇ ਨੇ, ਪਰ ਇੱਥੇ ਆ ਕੇ ਹਾਲੀਵੁੱਡ ਚ ਥਾਂ ਬਣਾਣੀ ਜਿੱਥੇ ਕਿ ਇੱਕ ਤੋਂ ਬਾਅਦ ਇੱਕ ਟੈਲੈਂਟ ਹੈ, ਇਹ ਛੋਟੀ ਗੱਲ ਨਹੀਂ ਹੈ। ਔਰ ਖਾਸ ਤੌਰ ਤੇ ਜਿਹੜਾ ਉਹਨਾਂ ਦਾ ਇੱਕ ਫੇਥ ਵਾਲਾ ਮੈਸੇਜ ਸੀ ਆਪਣੇ ਐਡਮਾਇਰਰਸ ਲਈ। ਮੈਨੂੰ ਯਾਦ ਹੈ ਅਸੀਂ ਸੱਚੋ ਸੱਚ ਦੇ ਵਿੱਚ ਇੱਕ ਸੈਗਮੈਂਟ ਵੀ ਕੀਤਾ ਸੀ ਜਿਹਦੇ ਚ ਕਿ ਪੂਰਾ ਉਹਨਾਂ ਨੇ ਹੌਸਲਾ ਦਿੱਤਾ ਸੀ ਜਿੱਥੇ ਰੱਬ ਦੇ ਵਿੱਚ ਯਕੀਨ ਦੀ ਗੱਲ, ਉੱਥੇ ਆਪਣਾ ਫਰਜ਼ ਅਦਾ ਕਰਨ ਦੀ। ਔਰ ਅਜੇ ਵੀ ਉਹ ਇੱਕ ਭਰਪੂਰ ਉਹਨਾਂ ਦੇ ਸਾਹਮਣੇ ਜ਼ਿੰਦਗੀ ਪਈ ਸੀ। ਔਰ ਉਹਨਾਂ ਦਾ ਜਿਵੇਂ ਉਹ ਕੈਂਸਰ ਦੇ ਨਾਲ ਲੜੇ, ਉਹਨਾਂ ਦੀ ਜਿਹੜੀ ਫਿਲਮ ਦੀ ਸ਼ੂਟਿੰਗ ਵੀ ਚੱਲ ਰਹੀ ਸੀ, ਉਹਨੂੰ ਵੀ ਜਦੋਂ ਉਹ ਇੰਗਲੈਂਡ ਤੋਂ ਟ੍ਰੀਟਮੈਂਟ ਕਰਵਾਉਂਦੇ ਆ ਵਾਪਸ ਵੀ ਗਏ, ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਕਈ ਵਾਰ ਮੈਂ ਦੇਖ ਰਿਹਾ ਸੀ ਵੀ ਉਹਦੇ ਚ ਵੀ ਉਹ ਫੇਂਟ ਹੋ ਜਾਂਦੇ ਸੀ। ਔਰ ਹੁਣ ਜਦੋਂ ਲਾਕਡਾਊਨ ਚੱਲ ਰਿਹਾ, ਉਹਨਾਂ ਦੀ ਡੈਥ ਹੋਈ ਹੈ ਕੁਝ ਦਿਨ ਪਹਿਲਾਂ ਹੀ। ਉਹਨਾਂ ਦੀ ਮਦਰ, ਕਿਉਂਕਿ ਰਾਜਸਥਾਨ ਦੇ ਇੱਕ ਬਹੁਤ ਚੰਗੇ ਘਰਾਣੇ ਨਾਲ ਇਹਨਾਂ ਦਾ ਸੰਬੰਧ ਸੀ, ਇਹਨਾਂ ਦੇ ਫਾਦਰ ਵੀ ਬੜੇ ਸਕਸੈਸਫੁਲ ਜਿਹੜੇ ਨੇ ਬਿਜ਼ਨਸਮੈਨ ਸੀ, ਔਰ ਉਹਨਾਂ ਦੇ ਮਦਰ ਜਿਹੜੇ ਨੇ ਉਹ ਰਾਇਲ ਫੈਮਿਲੀ ਚੋਂ ਆਉਂਦੇ ਸੀ। ਔਰ ਇਹਨਾਂ ਦੇ ਨਾਂ ਨਾਲ ਸਾਹਿਬਜ਼ਾਦਾ ਵੀ ਲੱਗਾ ਹੁੰਦਾ ਸੀ। ਉਹਨਾਂ ਨੇ ਕਿਹਾ ਕਿ ਵੀ ਨਹੀਂ, ਮੈਂ ਹੁਣ ਇਹ ਨਾਲੋਂ ਹਟਾ ਦੇਣਾ। ਸੋ ਉਹਨਾਂ ਨੇ ਆਪਣੇ ਆਪ ਨੂੰ ਇਰਫਾਨ ਖਾਨ ਤੱਕ ਹੀ ਮਹਿਦੂਦ ਰੱਖਿਆ। ਔਰ ਬੜੀ ਖੁੱਲ੍ਹਦਿਲੀ ਦੇ ਨਾਲ ਉਹਨਾਂ ਦਾ ਜਿਹੜਾ ਮੈਂ ਸਮਝਦਾ ਵੀ ਇਨਸਾਨੀਅਤ ਦਾ ਸਬਕ ਹੈ। ਔਰ ਜਿਹੜੀਆਂ ਫਿਲਮਾਂ, ਕਿਉਂਕਿ ਮੇਰਾ ਤਾਂ ਕੋਈ, ਜਿਵੇਂ ਮੈਂ ਕਿਹਾ ਵੀ ਮੈਂ ਤਾਂ ਇਹਨਾਂ 'ਚ ਕੋਈ ਨਹੀਂ ਦੇਖੀ ਹੋਈ, ਲੇਕਿਨ ਜਿਹਦਾ ਜ਼ਿਕਰ ਹੋ ਰਿਹਾ ਕਿ ਵੀ ਜਿਹਦੇ 'ਚ ਉਹਨਾਂ ਨੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਈ, ਉਹਨਾਂ ਦੇ ਵਿੱਚ ਜਿਹੜੀਆਂ ਫਿਲਮਾਂ ਪਾਨ ਸਿੰਘ ਤੋਮਰ, ਲੰਚ ਬਾਕਸ, ਹੈਦਰ, ਮਕਬੂਲ, ਪੀਕੂ, ਹਾਸਲ, ਸਲਾਮ ਜਾਂ ਬੰਬੇ ਜਾਂ ਤਲਵਾਰ, ਔਰ ਇਹ ਜਿਹੜੀਆਂ ਨੇ ਉਹਨਾਂ ਨੇ ਕਾਫੀ ਜਿਹੜੀਆਂ ਬਾਲੀਵੁੱਡ ਦੇ ਵਿੱਚ ਇਸ ਪ੍ਰਸਿੱਧੀ ਲਈ। ਔਰ ਇਵਨ ਇਹ ਵੀ ਹੈ ਕਿ ਇਸ ਇੰਡਸਟਰੀ ਚ ਆਉਣ ਤੋਂ ਪਹਿਲਾਂ ਲਗਭਗ 10 ਸਾਲ ਉਹ ਹੰਡਰਡਸ ਆਫ ਜਿਹੜੇ ਟੀਵੀ ਸੀਰੀਅਲ ਨੇ ਉਹਨਾਂ ਦੇ ਵਿੱਚ ਕੰਮ ਕਰਦੇ ਰਹੇ। ਔਰ ਜਦੋਂ ਉਹਨਾਂ ਨੂੰ ਚਾਂਸ ਮਿਲਿਆ, ਉਹਨਾਂ ਦੇ ਟੈਲੈਂਟ ਨੂੰ ਹਾਲੀਵੁੱਡ ਨੇ ਵੀ ਪਛਾਣਿਆ। ਔਰ ਫਿਰ ਜਿਹੜੀ ਉਹਨਾਂ ਦੀ ਖਾਸ ਪਰਫਾਰਮੈਂਸ ਜਿਹਦੇ ਥੱਲੇ ਆਸਕਰ ਵਿਨਿੰਗ ਫਿਲਮ ਉਹਨਾਂ ਨੇ ਦਿੱਤੀ, ਔਰ ਹੋਰ ਵੀ ਇਹ ਸਾਰਾ ਕੁਝ ਸਾਹਮਣੇ ਹੈ। ਸੋ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਇਹੀ ਜਦੋਂ ਇਰਫਾਨ ਖਾਨ ਵਰਗਿਆਂ ਨੇ ਇਧਰ ਫਿਲਮੀ ਦੁਨੀਆ 'ਚ ਮੱਲਾਂ ਮਾਰੀਆਂ ਤੇ ਇਰਫਾਨ ਪਠਾਨ ਵਰਗਿਆਂ ਨੇ ਕ੍ਰਿਕਟ ਦੀ ਦੁਨੀਆ 'ਚ ਥਾਂ ਬਣਾਈ, ਜਾਂ ਸਾਨੀਆ ਮਿਰਜ਼ਾ ਨੇ ਦੂਸਰੇ ਪਾਸੇ ਜਿਹੜਾ ਉਹ ਦੁਨੀਆ ਦੇ ਵਿੱਚ ਆਪਣਾ ਨਾਮ ਬਣਾਇਆ, ਉਦੋਂ ਇਹ ਸਾਰੇ ਜਿਹੜੇ ਹਿੰਦੂਤਵੀ ਨੇ ਉਹਨਾਂ ਦੀਆਂ ਫੋਟੋ ਦੇਖੀਏ, ਭਾਰਤ ਕਿਤਨਾ ਮਹਾਨ, ਔਰ ਭਾਰਤ ਦੇ ਵਿੱਚ ਇਹ ਤੇ ਇਹ ਵਿਚਾਰੇ ਸਾਰੇ ਜਿਨ੍ਹਾਂ ਨੇ ਬਹੁਤ ਸਟਰਗਲ ਕੀਤੀ ਆਪਣੇ ਫੀਲਡ 'ਚ ਆਉਣ ਤੋਂ, ਔਰ ਅਖੀਰ ਤੱਕ ਇਹ ਸਾਬਤ ਕਰਨ 'ਚ ਹੀ ਰਹੇ ਕਿ ਜੀ ਅਸੀਂ ਪੱਕੇ ਜਿਹੜੇ ਆ ਨੈਸ਼ਨਲਿਸਟ ਪੈਟਰੀਓਟ ਹੈ। ਸਾਡਾ ਜਿਹੜਾ, ਔਰ ਇਹੀ ਕਾਰਨ ਹੈ ਕਿ ਕਈ ਵਾਰ ਜਿਹੜਾ ਉਹ ਆਊਟ ਆਫ ਦਾ ਵੇ ਜਾ ਕੇ ਵੀ ਹਿੰਦੂਆਂ ਨੂੰ ਖੁਸ਼ ਕਰਨ ਤੇ ਰਹਿੰਦੇ ਨੇ। ਜਿਹੜੇ ਉੱਥੇ ਸੈਲੀਬ੍ਰਿਟੀ ਸਿੱਖ ਜਾਂ ਮੁਸਲਮਾਨ ਜਾਂ ਦੂਸਰੀ ਕੋਈ ਘੱਟ ਗਿਣਤੀ ਚੋਂ ਆ ਜਾਏ, ਜਿਵੇਂ ਹਰਭਜਨ ਸਿੰਘ ਵਰਗਾ ਕ੍ਰਿਕਟਰ, ਉਹਨੂੰ ਐਨ ਉਹਦੀ ਪੂੰਛ ਨੂੰ ਅੱਗ ਲੱਗੀ ਹੁੰਦੀ ਹੈ। ਕੋਈ ਵੀ ਹੋਏ ਸਭ ਤੋਂ ਅੱਗੇ ਹੁੰਦਾ ਹੈ ਜਿਹੜਾ ਕਿਸੇ ਨੂੰ ਬਲਾਸਟ ਕਰਨ ਦੇ ਲਈ ਦੱਸਣ ਲਈ ਵੀ ਮੈਂ ਬੜਾ ਨੈਸ਼ਨਲਿਸਟ ਹੈ। ਲੇਕਿਨ ਇਹਦੇ ਬਾਵਜੂਦ
ਮੇਰਾ ਖਿਆਲ ਹੈ ਵੀ ਅਖੀਰਲੇ ਦਿਨਾਂ 'ਚ ਜਦੋਂ ਈਵਨ ਇਰਫਾਨ ਵਰਗੇ ਜਦੋਂ ਇਹ ਜਾ ਰਹੇ ਸੀ ਦੁਨੀਆ ਤੋਂ, ਘੁਲ ਰਹੇ ਸੀ, ਉਹ ਦੇਖ ਰਹੇ ਹੋਣਗੇ ਕਿ ਭਾਰਤ ਮੁਲਕ ਨੇ ਕਿਹੋ ਜਿਹਾ ਸਲੂਕ ਉਹਦੇ ਹਮ ਮਜ਼ਹਬਾਂ ਦੇ ਨਾਲ ਕੀਤਾ, ਕਰ ਰਹੇ ਨੇ ਲਗਾਤਾਰਤਾ ਨਾਲ। ਹੁਣ ਤਾਂ ਇਕਨੋਮਿਕਲ ਬਾਈਕਾਟ ਦੀ ਲਾਈਨ ਹੈ, ਔਰ ਜੇ ਬਾਈਕਾਟ ਜਿਵੇਂ ਅੱਗੇ ਤੁਰਦਾ ਰਿਹਾ ਤੇ ਜੇ ਇਵੇਂ ਹੀ ਹੁੰਦਾ, ਇਰਫਾਨ ਜਿਹੜਾ ਹੈ ਉਹ ਖਾਨ ਆਪਣੀ ਕਰ ਵੀ ਦਿੰਦਾ ਫਿਲਮ ਕੋਈ ਉੱਥੇ, ਉਹਦੀ ਬਾਈਕਾਟ ਲਾਈਨ ਵੀ ਹੋਣੀ ਸੀ। ਜੋ ਜਿਹਾ ਹਾਲ ਜਿਹੜਾ ਉਹਨਾਂ ਨੇ ਬਾਕੀਆਂ ਦਾ ਸ਼ੁਰੂ ਕੀਤਾ ਹੈ। ਲੇਕਿਨ ਜਿੱਥੇ ਅੱਜ ਅਸੀਂ ਉਹਨਾਂ ਨੂੰ, ਇਰਫਾਨ ਸਾਹਿਬ ਨੂੰ ਯਾਦ ਕਰ ਰਹੇ ਹਾਂ, ਇਹ ਸਾਰੇ ਚ ਉਹਨਾਂ ਦਾ ਜਿਹੜਾ ਇੱਕ ਲਾਸਟ ਇੰਸਟਾਗ੍ਰਾਮ ਦੇ ਉੱਤੇ ਉਹਨਾਂ ਨੇ ਪੋਸਟ ਛੱਡੀ, ਜਿਹੜੀ ਖਾਸ ਤੌਰ ਤੇ 2018 ਚ ਸੀ, ਜਿਹੜੀ ਬੇਸ਼ੱਕ ਇੱਕ ਨਜ਼ਮ ਦੇ ਰੂਪ ਚ ਹੈ, ਔਰ ਉਹ ਨਜ਼ਮ ਵੀ ਜਿਹੜੇ ਬਹੁਤ ਜਿਹੜਾ ਪਪੂਲਰ ਪੋਇਟ ਰੇਨਰ ਮਾਰੀਆ ਰਾਈਕ ਵੀ ਹੈ, ਉਹਦੇ ਚ ਉਹਨਾਂ ਨੇ ਸੋਸ਼ਲ ਮੀਡੀਆ ਪੋਸਟ ਦੇ ਉੱਤੇ ਇਹ ਨਜ਼ਮ ਉਹਨਾਂ ਨੇ ਪੋਸਟ ਕੀਤੀ। ਉਹਨੂੰ ਉਹ ਕੋਟ ਵੀ ਕਰਦੇ ਸੀ, ਕਿਉਂਕਿ ਉਹਨਾਂ ਦਾ, ਜਿਵੇਂ ਉਹਨਾਂ ਦੀ ਫੈਮਿਲੀ ਦਾ ਵੀ ਮੈਂ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਦੇ ਕਿਸੇ ਦੇ, ਕਿ ਉਹ ਬਚਪਨ ਤੋਂ ਹੀ ਉਹਨਾਂ ਨੂੰ ਪੜ੍ਹਨ ਦਾ ਬੜਾ ਸ਼ੌਕ ਸੀ। ਨਹੀਂ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਵੀ ਬਾਲੀਵੁੱਡ ਜਾਂ ਹਾਲੀਵੁੱਡ ਇਹ ਕੋਈ ਇੰਟੈਲੈਕਟ ਲਈ ਨਹੀਂ ਜਾਣਿਆ ਜਾਂਦਾ, ਇਹ ਖੂਬਸੂਰਤੀ ਹੈ, ਸ਼ਕਲ ਹੈ, ਅਕਲ ਨਹੀਂ ਹੈ। ਔਰ ਇਹਦੇ ਤੇ ਇੱਕ ਬੜੀ ਮਸ਼ਹੂਰ ਗੱਲ ਹੈ ਕਿ ਬਹੁਤ ਵੱਡਾ ਫਿਲਾਸਫਰ ਇੰਗਲੈਂਡ ਦਾ ਬਰਨਾਰਡ ਸ਼ਾਹ, ਜਿਹੜਾ ਉਹ ਬਦਸ਼ਕਲ ਸੀ, ਉਹਨੂੰ ਇੱਕ ਵਾਰੀ ਇੱਕ ਹਾਲੀਵੁੱਡ ਦੀ ਬੜੀ ਖੂਬਸੂਰਤ ਐਕਟਰੈਸ ਉਹਨੇ ਆਫਰ ਕੀਤੀ। ਉਹਨੇ ਕਿਹਾ ਜੀ ਅਸੀਂ ਵਿਆਹ ਕਰਾ ਲਈਏ ਤੇ ਮੇਰੀ ਚਾਹਨਾ ਹੈ ਕਿ ਜਿਹੜਾ ਬੱਚਾ ਪੈਦਾ ਹੋਏ ਉਹ ਮੇਰੇ ਵਰਗਾ ਸੋਹਣਾ ਹੋਏ ਤੇ ਤੇਰੇ ਵਰਗਾ ਸਿਆਣਾ ਹੋਏ। ਤੇ ਉਹਨੇ ਮਜ਼ਾਹੀਆ ਅੰਦਾਜ਼ ਚ ਉਹਨੂੰ ਕਿਹਾ ਵੀ ਜੇ ਪੁੱਠਾ ਹੋ ਗਿਆ ਕੰਮ ਫੇਰ ਕੀ ਹੋਏਗਾ। ਸੋ ਕਹਿਣਾ ਉਹ ਇਹ ਚਾਹੁੰਦਾ ਸੀ ਕਿ ਤੁਹਾਡੇ ਅਕਲ ਦਾ ਬਿਲਕੁਲ ਹੀ ਜਿਹੜਾ ਉਹ ਜਨਾਜ਼ਾ ਨਿਕਲਿਆ ਹੁੰਦਾ। ਲੇਕਿਨ ਮੈਂ ਦੇਖਦਾ ਵੀ ਜਦੋਂ ਇਸ ਲੈਵਲ ਦੇ ਇਰਫਾਨ ਖਾਨ ਵਰਗੇ ਇਸ ਕਿਸਮ ਦੀ ਪੋਮ ਨੂੰ ਕੋਟ ਕਰਦੇ ਨੇ, ਜਾਂ ਇੰਟੈਲੈਕਚੁਅਲ ਉਹਨਾਂ ਦਾ ਜਿਹੜਾ ਰਾਈਟ ਅਪ ਸੀ ਜਿਹੜਾ ਲੈਟਰ ਦਾ, ਪਰ ਮੈਂ ਉਹ ਨਜ਼ਮ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਕਿ ਇਹ ਉਹਨਾਂ ਦੀ, ਕਿਉਂਕਿ ਲਾਸਟ ਯਾਦ ਦਹਾਨੀ ਵੀ ਹੈ ਉਹਨਾਂ ਦੀ, ਉਹਨਾਂ ਨੂੰ ਅਸੀਂ ਟ੍ਰਿਬਿਊਟ ਵੀ ਦੇ ਰਹੇ ਹਾਂ। ਔਰ ਉਹਨਾਂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਦੇ ਉੱਤੇ ਕੋਟ ਕੀਤਾ 20 ਮਾਰਚ 2018 ਨੂੰ, ਔਰ ਉਹਦੇ ਚ ਉਹਨਾਂ ਨੇ ਕਿਹਾ, God speaks to each of us as he makes us, then walks with us silently out of the night. These are the words we dimly hear. You sent out beyond your recall. Go to the limits of your longing. Embody me. Flare up like a flame and make big shadows I can move in. Let everything happen to you. Beauty and terror, just keep going. No feeling is final. Don't let yourself lose me. Nearby is the country they call life. You will know it by its seriousness. Give me your hand. Beautiful. ਹੁਣ ਨਜ਼ਮ ਨੂੰ ਨਜ਼ਮ ਜੀ ਤੁਸੀਂ ਪੜ੍ਹ ਸਕਦੇ ਹੋ, ਪਰ ਇਹ ਫੇਥ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਜਿਹੜੇ ਲੋਕ ਬਹੁਤ ਸਾਰੇ ਢੋਂਗ ਕਰਦੇ ਨੇ ਆਪਣੇ ਮਜ਼ਹਬੀ ਹੋਣ ਦਾ ਜਾਂ ਫੇਥ ਦਿਖਾਉਣ ਦਾ, ਬਹੁਤ ਵਾਰੀ ਉਹ ਖੋਖਲੇ ਹੁੰਦੇ ਨੇ। ਲੇਕਿਨ ਇਹ ਉਹ ਰੂਹਾਂ ਨੇ ਜਿਨ੍ਹਾਂ ਨੇ ਇੰਨੀ ਸਟਰਗਲ ਕੀਤੀ, ਔਰ ਕਿਵੇਂ ਫਰਮ ਦਾ ਰੈਗਸ ਟੂ ਦਾ ਰਿਚਿਸ ਜਿਹੜੇ ਲੋਕ ਆਉਂਦੇ ਨੇ ਥੱਲੋਂ ਉੱਠ ਕੇ ਹਾਲੀਵੁੱਡ ਦੇ ਵਿੱਚ ਆਪਣੀ ਪਛਾਣ ਬਣਾਉਣੀ, ਇਹ ਸੌਖੀ ਗੱਲ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਇੰਨੀ ਵੱਡੀ ਟ੍ਰੈਜਡੀ ਹੈ, ਜੇ ਯੰਗ ਹੈ, ਕੈਂਸਰ ਵਰਗਾ ਹੋਣਾ, ਅੱਧੇ ਕੁ ਲੋਕ ਤਾਂ ਉਹੀ ਜਿਹੜੇ ਨੇ ਸਾਡੇ ਵਰਗੇ ਉਹ ਰੱਬ ਨੂੰ ਕਰਸ ਕਰਨ ਲੱਗ ਜਾਂਦੇ ਨੇ। ਲੇਕਿਨ ਉਹਨੇ ਉਹ ਨਜ਼ਮ ਚੁਣੀ ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਰੱਬ ਸਾਡੇ ਹਰ ਇੱਕ ਚੋਂ ਬੋਲਦਾ ਹੈ। God speaks to each of us as he makes us। ਉਹ ਸਾਡਾ ਪਿਓ ਹੈ, ਖਾਲਕ ਹੈ। ਜਿਵੇਂ ਬਾਪ ਦਾ ਬੱਚੇ ਜਿੰਨੇ ਮਰਜੀ ਕਪੁੱਤਰ ਹੋ ਜਾਣ, ਕਪੁੱਤੇ ਹੋਣ, ਕਿਰਤਕਣ ਹੋਣ, ਨਾ ਸ਼ੁਕਰੇ ਹੋਣ, ਮਾਂ ਬਾਪ ਫਿਰ ਵੀ ਉਹਨਾਂ ਦਾ ਕਰਦੇ ਨੇ। ਇਸੇ ਤਰ੍ਹਾਂ ਅਸੀਂ ਉਹਦੀ ਔਲਾਦ ਹੈ। God speaks to each of us as he makes us, then walks with us silently out of the night। ਇਹ ਰੱਬ ਹਮੇਸ਼ਾ ਸਾਡੇ ਨਾਲ ਹੁੰਦਾ ਹੈ। ਜਦੋਂ ਅਸੀਂ ਤੁਰ ਰਹੇ ਹੁੰਦੇ ਹਾਂ, ਰੱਬ ਸਾਡੇ ਨਾਲ ਤੁਰ ਰਿਹਾ ਹੁੰਦਾ ਹੈ, ਸਾਡਾ ਨਿਗਾਹਬਾਨ ਹੁੰਦਾ ਹੈ। These are the words we dimly hear. You sent out beyond your recall. Go to the limits of your longing. Embody me। ਉਹ ਸਾਡੇ ਕੰਨ 'ਚ ਕਹਿ ਰਿਹਾ ਹੁੰਦਾ ਕਿ ਕੋਈ ਨਹੀਂ ਪੁੱਤਰ, ਮੈਂ ਤੈਨੂੰ ਬਣਾਇਆ ਹੋਇਆ, ਜੋ ਤੇਰੀ ਇੱਛਾ ਹੈ, ਜੋ ਤੇਰੀ ਲੌਂਗਿੰਗ ਹੈ, ਜਾ
ਉਹਦੀਆਂ ਹੱਦਾਂ ਵਿੱਚ ਹੋ, ਕੋਈ ਗੱਲ ਨਹੀਂ ਹੈ, ਤੂੰ ਤੇਰੇ ਨਾਲ ਮੈਂ ਖੜਾ, ਫਲੇਅਰ ਅਪ ਲਾਈਕ ਏ ਫਲੇਮ। ਉਹ ਸਾਨੂੰ ਰੱਬ ਦੀ ਹੋਂਦ ਇੱਕ ਚਾਨਣ ਦੇ ਵਾਂਗ ਜਿਹੜੀ ਹੈ, ਉਹ ਜਿਵੇਂ ਇੱਕ ਪੂਰਾ ਉਸ ਦਾ ਫਲੇਮ ਉੱਠਦਾ ਇਵੇਂ ਹੈ। ਔਰ ਫਿਰ ਅਸੀਂ ਉਸੇ ਹੀ ਚਾਨਣ ਦੇ ਵਿੱਚ ਇੱਕ ਵੱਡੀ ਸ਼ੈਡੋ ਵਾਂਗ ਜਿਹੜਾ ਹੈ ਉਹ ਸਾਨੂੰ ਥਾਂ ਦਿੰਦਾ ਹੈ ਕਿ ਅਸੀਂ ਉਹਦੇ ਵਿੱਚ ਤੁਰ ਸਕਦੇ ਹਾਂ। ਔਰ ਫਿਰ ਇਹ ਕਨਕਲੂਡ ਕਰਦਾ ਹੈ ਵੀ ਰੱਬ ਜਿਵੇਂ ਕਹਿ ਰਿਹਾ, ਲੈਟ ਐਵਰੀਥਿੰਗ ਹੈਪਨ ਟੂ ਯੂ ਬਿਊਟੀ ਐਂਡ ਟੈਰਰ, ਕਿ ਜ਼ਿੰਦਗੀ ਦੇ ਵਿੱਚ ਖੂਬਸੂਰਤੀਆਂ ਵਾਲਾ ਵੀ ਇੱਕ ਚੈਪਟਰ ਹੈ, ਪ੍ਰਾਪਤੀਆਂ ਵੀ ਨੇ, ਖੁਸ਼ੀਆਂ ਵੀ ਨੇ, ਔਰ ਟੈਰਰ ਡਰ ਵੀ ਹੈ, ਖੌਫ ਵੀ ਹੈ, ਨਾ ਉਮੀਦੀ ਵੀ ਹੈ, ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੁੱਖ ਦੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ। ਇਹ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਇਵੇਂ ਹੀ ਨੇ ਜਿਵੇਂ ਉਹ ਇੱਕ ਕੱਪੜਾ ਲਾਉਂਦਾ ਤੇ ਦੂਸਰਾ ਪਾਉਂਦਾ। ਔਰ ਇਹਦੇ ਚ ਇਹ ਯਾਦ ਕਰਵਾ ਰਹੇ ਨੇ ਕਿ ਇਹ ਜਿਹੜਾ ਲੈਟ ਐਵਰੀਥਿੰਗ ਹੈਪਨ ਟੂ ਯੂ ਬਿਊਟੀ ਐਂਡ ਟੈਰਰ, ਜਸਟ ਕੀਪ ਗੋਇੰਗ, no feeling is final, ਕੋਈ ਵੀ ਇਹ ਐਂਡ ਨਹੀਂ ਹੈ, ਤੁਰਿਆ ਜਾ, don't let yourself lose me, ਇਹ ਕਦੇ ਵੀ ਮੇਰੇ ਨਾਲੋਂ ਨਾ ਟੁੱਟੀ, ਹਰ ਤੇਰੇ ਦੁੱਖ ਸੁੱਖ ਦੇ ਵਿੱਚ ਮੈਂ ਤੇਰੇ ਨਾਲ ਖੜਾ, ਨੀਅਰ ਬਾਈ ਇਜ਼ ਦਾ ਕੰਟਰੀ ਦੇ ਕਾਲ ਲਾਈਫ। ਹੁਣ ਇਹ ਇੱਕ ਬੜਾ ਟਚਿੰਗ ਹੈ, ਉਹਨੂੰ ਪਤਾ ਹੈ ਇਰਫਾਨ ਨੂੰ ਕਿ ਉਹ ਜਾ ਰਿਹਾ, ਉਹਨੇ ਕਿਹਾ ਪਰ ਇਹ ਇਵੇਂ ਹੀ ਹੈ ਜਿਵੇਂ ਜ਼ਿੰਦਗੀ ਔਰ ਮੌਤ ਨਾਲ ਵਸਦੇ ਦੋ ਸ਼ਹਿਰ ਹੋਣ, ਇੱਕ ਸ਼ਹਿਰ ਚੋਂ ਨਿਕਲ ਕੇ ਤੁਸੀਂ ਦੂਸਰੇ ਜਾ ਰਹੇ ਹੋ, you will know it by its seriousness, give me your hand, ਕਿ ਮੈਨੂੰ ਆਪਣਾ ਹੱਥ ਫੜਾ, ਮੈਂ ਹੀ ਤੇਰੇ ਨਾਲ ਇਸ ਸੜਕ ਤੇ, ਜ਼ਿੰਦਗੀ ਦੀ ਸੜਕ ਤੇ ਵੀ ਤੁਰੇ ਤੇ ਮੌਤ ਵੀ ਤੇਰਾ ਐਂਡ ਨਹੀਂ ਹੈ। ਇਹ ਸਾਰਾ ਕੁਝ ਜਿਹੜਾ ਹੈ ਅੱਗੇ ਤੁਰਿਆ ਜਾਏਗਾ। ਔਰ ਇਹ ਹੈ ਉਹ ਸਪਿਰਿਟ ਜਿਹਨੂੰ ਅਸੀਂ ਕਦੇ ਉਹ ਰਾਬਰਟ ਫਰੋਸਟ ਦੇ ਸ਼ਬਦ ਅਸੀਂ ਆਪਣੀਆਂ ਨਜ਼ਮਾਂ ਦੇ ਵਿੱਚ ਪੜ੍ਹਦੇ ਦੁਹਰਾਉਂਦੇ ਰਹੇ, the woods are lovely, dark and deep, but I have miles to go before I sleep। ਕਿ ਭਾਈ ਬੜੇ ਘਣੇ ਜੰਗਲ ਨੇ, ਬੜਾ ਡੂੰਘਾ ਜੰਗਲ ਹੈ, ਰਾਹ ਵੀ ਬੜਾ ਲੰਬਾ ਹੈ, ਪੈਂਡਾ ਵੀ ਬੜਾ ਬਿਖੜਾ ਹੈ, ਪਰ ਮੈਂ ਤੁਰਦੇ ਜਾਣਾ ਆਰਾਮ ਕਰਨ ਤੋਂ ਪਹਿਲਾਂ, ਬਟ I have miles to go before I sleep। ਔਰ ਇਹ ਇੱਕ ਖੂਬਸੂਰਤ ਅੰਦਾਜ਼ ਦੇ ਵਿੱਚ ਇਰਫਾਨ ਭਾਈ ਨੇ ਜਿਹੜਾ ਆਪਣਾ ਫੇਥ ਵੀ ਦਿਖਾਇਆ, ਦੁਨੀਆ ਨੂੰ ਵੀ ਰਸਤਾ ਦੱਸਿਆ, ਔਰ ਇਹ ਕਿਹਾ ਕਿ ਭਾਈ ਕਿੰਨਾ ਵੱਡਾ ਕਸ਼ਟ ਵੀ ਹੋਏ, ਕਿੰਨੀ ਵੱਡੀ ਮੁਸ਼ਕਲ ਵੀ ਹੋਏ, ਫਿਰ ਵੀ ਉਹ ਰੱਬ ਦੇ ਉੱਤੇ ਈਮਾਨ ਰੱਖ ਕੇ ਇਵੇਂ ਹੀ ਤੁਰੋ ਜਿਵੇਂ ਰੱਬ ਤੁਹਾਡੇ ਨਾਲ ਤੁਰ ਰਿਹਾ। ਸੋ ਹੋਰ ਕੀ ਲਫ਼ਜ਼ ਮੈਂ ਕਹਿ ਸਕਦਾ, ਉਹਨਾਂ ਦੇ ਲਈ ਇਹੀ ਦੁਆ ਹੈ ਕਿ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰਾਏ, ਔਰ ਬਾਕੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ ਉਹ ਸਾਂਝੀਆਂ ਕਰਨ ਜਾ ਰਹੇ ਹਾਂ। ਸੋ ਪਹਿਲੇ ਮੈਂ ਅੱਜ ਸ਼ੁਰੂ ਕਰਦੀ ਹਾਂ ਡਾਕਟਰ ਸਾਹਿਬ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਹਾਂਜੀ ਜ਼ਰੂਰ। ਸੋ ਸਾਡੇ ਕੋਲ ਸ਼ਾਹਜਹਾਨ ਜੀ ਦਾ ਕਮੈਂਟ ਆਇਆ, ਉਹ ਲਿਖਦੇ ਨੇ ਕਿ ਅੱਜ ਦੇ दौर की दो मजबूत कौमें, सिख दोनों ही, मुस्लिम और सिख दोनों ही कहीं ना कहीं जुल्म बर्दाश्त कर रही हैं। कितनी अजीब बात है, हर मजहब को मानने वाले का कोई ना कोई मुल्क है, पर सिखों को इस हक से महरूम रखा गया है। बड़ी जाती है पूरी वर्ल्ड की जानब से सिखों के साथ। जी डॉक्टर साहब। बहुत शुक्रिया भाईजान। ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ, ਜ਼ਿਆਦਤੀਆਂ ਵੀ ਹੁੰਦੀਆਂ ਨੇ, ਧੱਕੇ ਵੀ ਹੁੰਦੇ ਨੇ, ਪਰ ਅਲਟੀਮੇਟਲੀ ਰੱਬ ਦੇ ਹੁਕਮ ਦੇ ਵਿੱਚ ਅਸੀਂ ਇਹ ਰਿਜ਼ੋਲਵ ਤਾਂ ਕਰ ਸਕਦੇ ਹਾਂ, ਜਿਵੇਂ ਇਸ ਖਾਲਿਸਤਾਨ ਐਲਾਨ ਦੀ 34th ਐਨੀਵਰਸਰੀ ਤੇ ਕੀਤਾ ਕਿ ਅਸੀਂ ਉਦੋਂ ਤੱਕ ਚੈਨ ਦਾ ਸਾਹ ਨਹੀਂ ਲਵਾਂਗੇ ਜਦੋਂ ਤੱਕ ਅਸੀਂ ਆਪਣੀ ਉਸ ਧਰਤੀ ਨੂੰ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਨਹੀਂ ਕਰਵਾ ਲੈਂਦੇ। ਸੋ ਤੁਹਾਡਾ ਬਹੁਤ ਸ਼ੁਕਰੀਆ ਲਿਖਣ ਦੇ ਲਈ। ਜੀ ਡਾਕਟਰ ਸਾਹਿਬ, ਜੇ ਤੁਹਾਡੇ ਕੋਲ ਕੋਈ ਲਿਖਤ ਆਈ ਤੇ ਸਾਂਝੀ ਕਰ ਲਓ, ਨਹੀਂ ਤਾਂ ਫਿਰ ਆਪਾਂ ਦੇਖਦੇ ਚਲੇ ਜਾਂਦੇ। ਹਾਂਜੀ, ਨਹੀਂ ਮੈਂ ਮੈਸੇजेस ਅਖਤਰ ਅਲੀ ਅਖਤਰ ਉਹਨਾਂ ਨੇ ਸਾਡੇ ਕੱਲ ਦੇ ਸੈਗਮੈਂਟ ਤੇ ਕਮੈਂਟ ਕੀਤਾ। ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ your talk is always based on research, knowledge, truth and realities. I do appreciate all your hard work to carry out research on all the topics yourselves discuss। So ਅਖਤਰ ਅਲੀ ਅਖਤਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੀ ਜਿਹੜੀ ਹੈ ਤਾਰੀਫ ਦੇ ਵਿੱਚ ਸ਼ਬਦ ਕਹੇ ਨੇ। ਅਸੀਂ ਜਿਵੇਂ ਮੈਂ ਅਕਸਰ ਕਹਿੰਦਾ ਕਿ ਅਸੀਂ ਖੁਦ
ਤਾਲਿਬੇ ਇਲਮ ਹੈ, ਤੁਹਾਡੇ ਜੀ ਤੋਂ ਅਸੀਂ ਸਿੱਖਦੇ ਹਾਂ। ਜਿਉਂ-ਜਿਉਂ ਸਾਨੂੰ ਕੁਝ ਪਤਾ ਲੱਗਦਾ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਜੀ ਕੁੱਲ ਮਿਲਾ ਕੇ ਸਾਡਾ ਸਾਰਿਆਂ ਦਾ ਸਫ਼ਰ ਵੀ ਸਾਂਝਾ ਹੈ। ਔਰ ਮੈਂ ਪਾਕਿਸਤਾਨ ਦੇ ਹਵਾਲੇ ਨਾਲ ਅਕਸਰ ਇਹ ਗੱਲ ਕਹਿੰਦਾ ਕਿ ਅਸੀਂ ਹਮਸਾਏ हैं ਔਰ ਜੋ ਜ਼ੁਲਮ ਕਰਨ ਵਾਲਾ ਹੈ ਉਸਨੇ ਵੀ ਅਖੀਰ ਕੀਤੀ ਹੋਈ ਹੈ। ਲੇਕਿਨ ਇਹ ਵੀ ਜਦੋਂ ਤੁਸੀਂ ਜਿੰਨੇ ਡਿਫਿਕਲਟ ਸਰਕਮਸਟੈਂਸਿਸ ਚੋਂ ਨਿਕਲ ਕੇ ਕੋਈ ਚੀਜ਼ ਹਾਸਲ ਕਰਦੇ ਹੋ ਉਨਾ ਹੀ ਉਸ ਦਾ ਸਵਾਦ ਵੀ ਮਿੱਠਾ ਹੁੰਦਾ ਹੈ। ਇਸੇ ਤਰ੍ਹਾਂ ਸਾਡਾ ਜਿਹੜਾ ਸਪਿਰਿਚੁਅਲ ਸੈਗਮੈਂਟ ਅਸੀਂ ਇਸ ਪਵਿੱਤਰ ਰਮਜ਼ਾਨ ਦੇ ਮਹੀਨੇ 'ਚ ਗੁਰੂ ਨਾਨਕ ਸਾਹਿਬ ਦੀ ਇਸਲਾਮ ਦੇ ਹਵਾਲੇ ਨਾਲ ਕੀ ਉਹਨਾਂ ਦੇ ਫਰਮਾਨ ਨੇ ਉਸ ਦੇ ਉੱਤੇ ਜ਼ਿਕਰ ਕਰਦੇ। ਔਰ ਇਸ ਦੇ ਉੱਤੇ ਜਿਹੜਾ ਹੈ ਸਾਡੇ ਮੀਆਂ ਸਰਵਰ ਜੀ ਨੇ ਲਿਖਿਆ ਗ੍ਰੇਟ ਟੀਚਿੰਗਸ ਆਫ ਬਾਬਾ ਗੁਰੂ ਨਾਨਕ ਸਾਹਿਬ ਜੀ 100% perfect for all mankind. That is why we Muslims love Baba Sahib ji. Sikhism and Islam have very much same thoughts. It all about humanity. ਇਹ ਗੁਰੂ ਨਾਨਕ ਸਾਹਿਬ ਦੀਆਂ ਜਿਹੜੇ ਫਰਮਾਨ ਨੇ ਉਹ ਇਨਸਾਨੀਅਤ ਦੇ ਉੱਤੇ ਮਬਨੀ ਨੇ ਔਰ ਸਿੱਖੀ ਔਰ ਇਸਲਾਮ ਦੀਆਂ ਇਹ ਸਾਂਝਾਂ ਨੇ ਔਰ ਅਸੀਂ ਇਹ ਸਾਰੇ ਦੇ ਉੱਤੇ ਫਖਰ ਕਰਦੇ ਹਾਂ। ਇਸੇ ਤਰ੍ਹਾਂ ਹੈਦਰ ਅਲੀ ਜੀ ਨੇ ਲਿਖਿਆ ਡਾਕਟਰ ਸਾਹਿਬ ਐਂਡ ਨੀਲਮ ਜੀ ਸਲਾਮ। ਡਾਕਟਰ ਸਾਹਿਬ every single word is like piri and like flower. I don't have words to appreciate you. You have very huge knowledge about Guru Nanak Sahib ji as well as Islam. May God give you good health and more strength to share the knowledge you have. I couldn't understand. Is this Neelam ji? She looked totally different nowadays. God bless her more. ਉਹਨੇ ਤੁਹਾਡੀਆਂ ਲੁਕਸ ਨੂੰ ਲੈ ਕੇ ਹੋਰਨਾਂ ਨੇ ਵੀ ਲਿਖਿਆ ਮੇਰਾ ਖਿਆਲ ਹੈ ਵੀ ਇਹ ਕੈਮਰਿਆਂ ਦਾ ਕੰਮ ਹੈ ਜੀ। ਕੈਮਰਾ ਸਟੂਡੀਓ ਦੇ ਵਿੱਚ ਹੋਣਾ ਇੱਕ ਡਿਫਰੈਂਟ ਹੁੰਦਾ ਹੈ ਪਰ ਅਦਰਵਾਈਜ਼ ਬਿਲਕੁਲ ਜਿਹੜੇ ਨੇ ਉਹ ਠੀਕ ਠਾਕ ਨੇ। ਮੈਂ ਤੁਹਾਡੀਆਂ ਦੁਆਵਾਂ ਮੇਰੇ ਨਾਲ ਨੇ ਕਿਉਂਕਿ ਕੈਮਰਿਆਂ ਦੇ ਲੁੱਕ ਥੋੜੇ ਉਹਦੇ ਕਰਕੇ ਡਿਫਰੈਂਟ ਆਪਾਂ ਲੱਗ ਰਹੇ ਹਾਂ ਕਿਉਂਕਿ ਮੈਂ ਆਈਪੈਡ ਤੋਂ ਕਰਦੀ ਹਾਂ। ਉੱਥੇ ਜਿਹੜੇ ਸਟੂਡੀਓ ਵਿੱਚ ਵੱਡੇ ਵੱਡੇ ਕੈਮਰੇ ਲੱਗੇ ਹੋਏ ਨੇ ਸੋ ਇਸ ਕਰਕੇ ਸਾਰਾ ਕੁਝ ਡਿਫਰੈਂਟ ਹੀ ਲੱਗ ਰਿਹਾ। ਹਾਂਜੀ ਔਰ ਅਸੀਂ ਆਪਣੇ ਸਾਰੇ ਹੀ ਦਰਸ਼ਕਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਔਰ ਅਸੀਂ ਇਹ ਸਗੋਂ ਐਨਕਰੇਜ ਕਰਾਂਗੇ ਕਿਉਂਕਿ ਜੇ ਤੁਹਾਡੀ ਲਿਖਤ ਈਮੇਲ ਫਾਰਮ 'ਚ ਹੋਏ ਉਹਦੇ ਜਿਹਦੇ 'ਚ ਪ੍ਰੋਪਰ ਸਵਾਲ ਹੋਣ। ਜੇ ਮੈਸੇजेस ਹਰ ਇੱਕ ਦੇ ਥੱਲੇ 70 80 ਮੈਸੇजेस ਫੇਸਬੁੱਕ ਤੇ ਵੀ ਜਦੋਂ ਲਾਈਵ ਚੈਟ ਵੀ ਚੱਲ ਰਿਹਾ ਹੁੰਦਾ ਉਹ ਹੁੰਦੇ ਨੇ ਪਰ ਬਹੁਤੇ ਐਪਰੀਸ਼ੀਏਸ਼ਨ ਦੇ ਹੀ ਹੁੰਦੇ ਨੇ ਵਿਚ ਵੀ ਐਪਰੀਸ਼ੀਏਟ। ਲੇਕਿਨ ਮੈਂ ਸਮਝਦਾ ਵੀ ਅਸੀਂ ਥੋੜੀ ਬਹੁਤ ਇਸ ਦੇ ਵਿੱਚ ਕੋਈ ਵੈਰਾਈਟੀ ਵੀ ਲਿਆਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਕਿ ਜੇ ਤੁਸੀਂ ਆਪਣੇ ਸਵਾਲ ਬਰੀਫ ਫਰੇਮ ਕਰਕੇ ਸਾਨੂੰ ਡਾਇਰੈਕਟ ਈਮੇਲ ਰਾਹੀਂ sos@tv84.tv ਤੇ ਭੇਜੋ ਤੇ ਸਾਡੇ ਲਈ ਉਹਨਾਂ ਨੂੰ ਫਿਰ ਅਸੀਂ ਇੱਕ ਸੈਗਮੈਂਟ ਹੀ ਕ੍ਰੀਏਟ ਕਰ ਸਕਦੇ ਹਾਂ ਜਿਹੜਾ ਸੈਪਰੇਟ ਸਿਰਫ ਸਵਾਲਾਂ ਜਵਾਬਾਂ ਦਾ ਹੀ ਹੋਏ। ਔਰ ਕਿਉਂਕਿ ਕਮੈਂਟਸ ਐਪਰੀਸ਼ੀਏਸ਼ਨ ਦੇ ਨੇ ਤਾਂ ਮੈਂ ਜੇ ਬਹੁਤ ਸਾਰਾ ਇੱਕ ਤਾਂ ਆਪਣੇ ਮੂੰਹ ਮੀਆਂ ਮਿੱਠੂ ਬਣਨਾ ਲੱਗਦਾ ਹੁੰਦਾ ਹੈ ਦੂਸਰਾ ਮੈਨੂੰ ਲੱਗਦਾ ਹੁੰਦਾ ਵੀ ਤੁਹਾਡਾ ਪਿਆਰ ਹੈ ਪਰ ਇਸ ਦੇ ਨਾਲ ਨਾਲ ਇਹ ਵਕਤ ਦੀ ਕੀਮਤ ਵੀ ਅਸੀਂ ਕੁਛ ਨਾ ਕੁਛ ਲਰਨ ਕਰਨ ਜਾਂ ਕੋਈ ਆਪਸ ਦੇ ਵਿੱਚ ਡਿਸਕਸ਼ਨ ਦੇ ਵਿੱਚ ਗੁਜ਼ਾਰਨਾ ਚਾਹੁੰਦੇ ਹਾਂ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਭ ਦਾ। ਜੀ ਡਾਕਟਰ ਸਾਹਿਬ ਇੱਥੇ ਲੈਣੇ ਅਪਡੇਟ ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।